ਇੰਡੋਸ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਸਵਾਗਤ ਹੈ। ਮੈਂ ਹਰਜੀਤ ਲਸਾੜਾ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇੱਕ ਅਹਿਮ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਜਿਹੜਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਇਸ ਵਕਤ ਦਮਦਮੀ ਟਕਸਾਲ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ। ਖਾਸ ਕਰਕੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹੋਣੀ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਇਸ ਵਕਤ ਜਿਹੜਾ ਵਿਵਾਦ ਉਹਨਾਂ ਦੇ ਨਾਲ ਜੁੜ ਗਿਆ ਹੈ ਉਹ ਪੰਥਕ ਧਿਰਾਂ ਦੇ ਵਿੱਚ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ। ਕੁਝ ਪੰਥਕ ਧਿਰਾਂ ਅਤੇ ਖਾਸ ਕਰਕੇ ਜਿਹੜਾ ਸਿੱਖ ਸਮਾਜ ਆ ਉਹ ਤਾਂ ਇਸ ਨੂੰ ਕਹਿ ਲਓ ਕਿ ਕਾਫੀ ਵਿਚਾਰ ਕਰ ਰਿਹਾ ਅਤੇ ਇਸ ਨੂੰ ਪੰਥ ਦੇ ਲਈ ਸ਼ਰਮਿੰਦਗੀ ਦੱਸ ਰਿਹਾ। ਸੋ ਗੱਲਬਾਤ ਕਰਦੇ ਚੱਲਾਂਗੇ ਕਿ ਕੁੰਭ ਮੇਲੇ ਦੇ ਵਿੱਚ ਸਾਧੂਆਂ ਦੇ ਨਾਲ ਹਰਨਾਮ ਸਿੰਘ ਧੁੰਮਾ ਹੁਣੀ ਡੁਬਕੀ ਲਗਾਈ ਹੈ, ਜਾਂ ਕਹਿ ਲਈਏ ਕਿ ਇਸ਼ਨਾਨ ਕੀਤਾ ਆ। ਕੀ ਇਹ ਪੰਥਕ ਦ੍ਰਿਸ਼ਟੀ ਤੋਂ ਜਾਂ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਜਾਂ ਸਿੱਖ ਦ੍ਰਿਸ਼ਟੀਕੋਣ ਤੋਂ ਇਹ ਸਹੀ ਹੈ ਕਿ ਜਾਂ ਇਹ ਕਿਸੇ ਆਗੂ ਦੀ ਆਪਣੀ ਨਿੱਜੀ ਸੋਚ ਤੋਂ ਉਪਜੀ ਹੋਈ ਕੋਈ ਤਰਤੀਬ ਹੈ? ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਇਸ ਮੁੱਖ ਸਵਾਲ ਦੀ ਕਿ ਕੁੰਭ ਮੇਲੇ ਪ੍ਰਯਾਗਰਾਜ ਦੇ ਵਿੱਚ ਹਰਨਾਮ ਸਿੰਘ ਧੁੰਮਾ ਵੱਲੋਂ ਜਿਹੜੀ ਡੁਬਕੀ ਲਗਾਈ ਗਈ ਸਾਧੂਆਂ ਦੇ ਨਾਲ, ਕੀ ਉਹ ਪੰਥਕ ਮਰਿਆਦਾ ਦੇ ਵਿੱਚ ਆਉਂਦੀ ਹੈ ਜਾਂ ਉਹ ਇੱਕ ਨਿੱਜੀ ਸੋਚ ਹੈ ਅਤੇ ਉਸ ਤੋਂ ਉਪਜਿਆ ਹੋਇਆ ਵਿਵਾਦ ਸਾਨੂੰ ਕਿੱਥੇ ਤੱਕ ਲੈ ਕੇ ਜਾ ਸਕਦਾ ਆ? ਉਹਦੇ ਸਾਰੇ ਆਪਾਂ ਐਂਗਲਸ ਦੇ ਉੱਪਰ ਗੱਲਬਾਤ ਕਰਦੇ ਚੱਲਾਂਗੇ। ਸੋ ਸ਼ੁਰੂਆਤੀ ਆਪਾਂ ਇਤਿਹਾਸ ਤੋਂ ਲੈ ਕੇ ਚੱਲਦੇ ਹਾਂ। ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਹਿ ਲਓ ਟਕਸਾਲ ਦੀ ਵਿਉਂਤ ਰੱਖੀ। ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸੰਪੂਰਨਤਾ ਕੀਤੀ ਆ ਦਮਦਮਾ ਸਾਹਿਬ ਵਿਖੇ, ਇਹ ਸਮਾਂ ਸੀਗਾ 1705 ਤੋਂ ਲੈ ਕੇ 1706 ਦਾ। ਅਤੇ ਇਸੇ ਹੀ ਸਮੇਂ ਜਦੋਂ ਸੰਪੂਰਨਤਾ ਹੋਈ ਆ ਅਤੇ ਉਦੋਂ ਗੁਰਬਾਣੀ ਦੇ ਅਰਥ ਕੀਤੇ ਗਏ ਅਤੇ ਪਾਠ ਬੋਧ ਵੀ ਲਗਾਤਾਰ ਉਦੋਂ ਜਾਰੀ ਰਿਹਾ। ਇਸ ਵੇਲੇ ਗੁਰੂ ਸਾਹਿਬਾਨ ਦੇ ਨਾਲ ਜਿਹੜੇ ਸਾਡੇ ਮੁੱਖ ਕਹਿ ਲਓ ਕਿ ਸਿੱਖ ਸੀਗੇ ਜਿਨ੍ਹਾਂ ਨੂੰ ਆਪਾਂ ਅੱਜ ਸ਼ਹੀਦ ਦਾ ਦਰਜਾ ਦਿੰਦੇ ਹਾਂ, ਉਹਦੇ ਵਿੱਚ ਸਾਡੇ ਕੋਲ ਸ਼ਹੀਦ ਬਾਬਾ ਦੀਪ ਸਿੰਘ ਜੀ ਆਉਂਦੇ ਨੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਆਉਂਦੇ ਨੇ। ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿ ਲਓ ਕਿ ਉਹਨਾਂ ਨੇ ਲਿਖਾਈ ਦੇ ਵਿੱਚ ਗੁਰੂ ਜੀ ਦਾ ਸਹਿਯੋਗ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਈ ਅਹਿਮ ਪੰਥਕ ਲੜਾਈਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੱਤਾ। ਅਤੇ ਉਸ ਵੇਲੇ ਬਾਬਾ ਦੀਪ ਸਿੰਘ ਜੀ ਬਤੌਰ ਮੁਖੀ ਟਕਸਾਲ ਦੀ ਸੇਵਾ ਕਰਦੇ ਸੀਗੇ। ਅਤੇ ਜੇ ਮੈਂ ਥੋੜ੍ਹਾ ਜਿਹਾ ਹੋਰ ਇਤਿਹਾਸ ਦੇ ਵਿੱਚ ਲੈ ਕੇ ਜਾਵਾਂ ਕਿ ਇਸ ਟਕਸਾਲ ਦੀ ਕਹਿ ਲਓ ਕਿ ਵਡਿਆਈ ਕਿਉਂ ਕੀਤੀ ਜਾਂਦੀ ਆ, ਇਸ ਕਰਕੇ ਕੀਤੀ ਜਾਂਦੀ ਕਿ ਇਹਨਾਂ ਦਾ ਜਿਹੜਾ ਇਤਿਹਾਸ ਸੀਗਾ ਉਹ ਬਹੁਤ ਗੌਰਵਮਈ ਸੀਗਾ, ਮਾਣਮੱਤਾ ਇਤਿਹਾਸ ਸੀਗਾ। ਇਹਨਾਂ ਨੇ ਜਿੰਨੀ ਪੰਥਕ ਸੇਵਾ ਕੀਤੀ ਆ, ਮੇਰੇ ਖਿਆਲ ਅਗਰ ਉਹ ਸੇਵਾ ਅੱਜ ਕਾਇਮ ਰਹਿੰਦੀ ਤਾਂ ਪੰਥ ਬਹੁਤ ਤਰੱਕੀ ਕਰਦਾ, ਲੇਕਿਨ ਅਸੀਂ ਨਿਗਾਰ ਦੇ ਵਿੱਚ ਚਲ ਗਏ ਜਾਂ ਸਾਡੇ ਟਕਸਾਲਾਂ ਦੇ ਮੁਖੀ ਨਿਗਾਰ ਦੇ ਵਿੱਚ ਚਲ ਗਏ। ਅਹਿਮਦ ਸ਼ਾਹ ਅਬਦਾਲੀ ਜਦੋਂ ਹਰਿਮੰਦਰ ਸਾਹਿਬ ਵਿਖੇ ਉਹਨੇ ਆ ਕੇ ਚੜ੍ਹਾਈ ਕੀਤੀ ਆ, ਦੁਰਗਤੀ ਕੀਤੀ ਆ, ਤਾਂ ਬਾਬਾ ਦੀਪ ਸਿੰਘ ਜੀ ਉਸ ਸਮੇਂ ਉਹਨਾਂ ਦੇ ਨਾਲ ਟੱਕਰ ਦੇ ਵਿੱਚ ਸੀਗੇ ਅਤੇ ਉਹਨਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਅਤੇ ਸ਼ਹਾਦਤ ਪਾਈ ਹੈ, ਸ਼ਹੀਦੀ ਪਾਈ ਹੈ। ਅਤੇ ਉਸ ਵੇਲੇ ਅਗਰ ਇੱਕ ਨਾਮ ਸ਼ਾਇਦ ਸਾਡੇ ਜ਼ਿਹਨਾਂ ਦੇ ਵਿੱਚੋਂ ਜ਼ਰੂਰ ਅੱਜ ਨਿਕਲ ਗਿਆ ਜਾਂ ਅਸੀਂ ਚਰਚਾ ਨਹੀਂ ਕਰਦੇ, ਬਾਬਾ ਗੁਰਬਖਸ਼ ਸਿੰਘ ਜੀ 30 ਸਿੰਘਾਂ ਦੇ ਨਾਲ ਉਹ ਉੱਥੇ ਲੜਾਈ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਸ਼ਹੀਦੀ ਪ੍ਰਾਪਤ ਕਰਦੇ ਨੇ। ਹੁਣ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਇੱਕ ਪਾਸੇ ਤਾਂ ਸਾਡੇ ਕੋਲ ਮਾਣਮੱਤਾ ਇਤਿਹਾਸ ਸੀਗਾ ਇਸ ਟਕਸਾਲ ਦਾ, ਅਤੇ ਦੂਸਰੇ ਪਾਸੇ ਅੱਜ ਅਸੀਂ ਉਸ ਟਕਸਾਲ ਦੇ ਮੁਖੀਆਂ ਨੂੰ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦਾ ਦੇਖ ਰਹੇ ਹਾਂ ਅਤੇ ਸਿਰ ਸ਼ਰਮ ਦੇ ਨਾਲ ਝੁਕਦਾ ਜਾ ਰਿਹਾ। ਤੁਹਾਨੂੰ ਯਾਦ ਹੋਏਗਾ ਨੂਰ ਮੁਹੰਮਦ ਜਿਹੜਾ ਅਬਦਾਲੀ ਦੇ ਨਾਲ ਆਇਆ ਸੀਗਾ, ਜਦੋਂ ਅਬਦਾਲੀ ਹਮਲਾ ਕਰਨ ਆਇਆ ਸੀਗਾ, ਉਹ ਮੌਕੇ ਦਾ ਗਵਾਹ ਸੀਗਾ। ਉਹਨੇ ਆਪਣੇ ਜੰਗਨਾਮੇ ਦੇ ਵਿੱਚ ਇਹ ਇਤਿਹਾਸਿਕ ਜਿਹੜੇ ਦਸਤਾਵੇਜ਼ ਜਾਂ ਇਤਿਹਾਸਿਕ ਜਿਹੜੇ ਪਾਲੇ ਆ ਉਹ ਦਰਜ ਕੀਤੇ ਹੋਏ ਆ। ਅਗਰ ਤੁਹਾਨੂੰ ਸਮਾਂ ਮਿਲੇ ਤਾਂ ਇਤਿਹਾਸ ਦੇ ਵਿੱਚੋਂ ਪੁਸਤਕਾਂ ਚੱਕੋ ਅਤੇ ਇਹਨੂੰ ਤੁਸੀਂ ਪੜ੍ਹ ਸਕਦੇ ਹੋ ਕਿ ਕਿੰਨਾ ਗੌਰਵਮਈ ਇਤਿਹਾਸ ਸੀਗਾ। ਉਹ ਜਿਸ ਕਹਿ ਲਓ ਕਿ ਧਾੜਵੀ ਨੇ ਹਮਲਾ ਕੀਤਾ, ਉਹਦੇ ਨਾਲ ਆਏ ਬੰਦੇ ਨੇ ਆਪਣੀ ਕਲਮ ਦੇ ਨਾਲ ਉੱਥੇ ਉਹਨੂੰ ਲਿਖਿਆ ਹੋਇਆ। ਮਤਲਬ ਕਿ ਇਤਿਹਾਸ ਗਵਾਹ ਹੈ ਕਿ ਟਕਸਾਲ ਨੇ ਪੰਥਕ ਹਿੱਤਾਂ ਲਈ ਹਮੇਸ਼ਾ ਪਹਿਰਾ ਦਿੱਤਾ ਅਤੇ ਜੰਗਾਂ ਦੇ ਵਿੱਚ ਸ਼ਹੀਦੀਆਂ ਵੀ ਪਾਈਆਂ।
ਮੈਂ ਦੱਸਦਾ ਚੱਲਾਂ ਕਿ ਉਸ ਵੇਲੇ ਇਸ ਤੋਂ ਇਲਾਵਾ ਵੀ ਬਹੁਤ ਕੰਮ ਹੁੰਦੇ ਸੀ ਇਸ ਟਕਸਾਲ ਦੇ ਵੱਲੋਂ, ਜਿਹੜੇ ਕਿ ਹੁਣ ਆਟੇ 'ਚ ਲੂਣ ਦੇ ਬਰਾਬਰ ਹੀ ਰਹਿ ਗਿਆ, ਸਿਰਫ ਰਾਜਨੀਤੀ ਰਹਿ ਗਈ ਆ। ਕਿਹੜੇ ਕਿਹੜੇ ਕੰਮ ਹੁੰਦੇ ਸੀ, ਕਿਹੜੀਆਂ ਟਕਸਾਲ ਇਹ ਭੂਮਿਕਾਵਾਂ ਨਿਭਾਉਂਦੀ ਹੁੰਦੀ ਸੀਗੀ, ਉਹਦੇ ਉੱਪਰ ਆਪਾਂ ਜਰਾ ਜਲਦੀ ਦੇ ਨਾਲ ਝਾਤ ਪਵਾਉਂਦੇ ਹਾਂ। ਫਿਰ ਆਪਾਂ ਇਹ ਮੁੱਦੇ ਦੇ ਉੱਪਰ ਅੱਗੇ ਗੱਲਬਾਤ ਕਰਾਂਗੇ ਕਿ ਹੁਣ ਦੀਆਂ ਮੌਜੂਦਾ ਸਥਿਤੀਆਂ ਕੀ ਆ। ਗੁਰਬਾਣੀ ਦੇ ਨਾਲ ਨਾਲ ਸੰਖਿਆ ਵੀ ਕੀਤੀ ਜਾਂਦੀ ਸੀਗੀ, ਅਰਥ ਬੋਧ ਵੀ ਕੀਤੇ ਜਾਂਦੇ ਸੀਗੇ, ਕਥਾਵਾਚਕ ਉਸ ਵੇਲੇ ਤਿਆਰ ਕੀਤੇ ਜਾਂਦੇ ਸੀ। ਅੱਜ ਜਿਹੜੇ ਅਸੀਂ ਕਥਾਵਾਚਕ ਦੇਖਦੇ ਹਾਂ, ਗੁਰਬਾਣੀ ਦੇ ਸੰਬੰਧਿਤ ਕਥਾ ਕਰਦੇ ਨੇ ਜਾਂ ਕੀਰਤਨ ਵਗੈਰਾ ਕਰਦੇ ਨੇ, ਉਹ ਉਸ ਵੇਲੇ ਪ੍ਰਥਾ ਦੀ ਸ਼ੁਰੂਆਤ ਹੋਈ ਕਿ ਉਹਨਾਂ ਨੂੰ ਤਿਆਰ ਕੀਤਾ ਗਿਆ। ਇਤਿਹਾਸ ਪੜ੍ਹਾਉਣ ਦੀ ਪ੍ਰਥਾ ਨੂੰ ਵੀ ਉਸ ਵੇਲੇ ਹੀ ਇਸ ਟਕਸਾਲ ਦੇ ਵਿੱਚੋਂ ਸ਼ੁਰੂਆਤ ਕੀਤੀ ਗਈ ਆ। ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜ੍ਹਨਾ, ਸੁਣਾਉਣਾ, ਸਮਝਾਉਣਾ, ਇਹਦੀ ਪ੍ਰਥਾ ਵੀ ਇਸ ਟਕਸਾਲ ਨੂੰ ਹੀ ਜਾਂਦੀ ਆ। ਪੰਥ ਦੇ ਲਈ ਲੜਨਾ, ਸ਼ਹਾਦਤ ਦੇਣੀ, ਇਹ ਸਾਰੀਆਂ ਸਿਰਮੌਰ ਜਿਹੜੀਆਂ ਰਵਾਇਤਾਂ ਸੀਗੀਆਂ ਇਸ ਟਕਸਾਲ ਦੇ ਹੀ ਪੱਲੇ ਆਈਆਂ। ਸੋ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਮਾਣਮੱਤਾ ਇਤਿਹਾਸ ਇਹ ਟਕਸਾਲ ਸਜੋਈ ਬੈਠੀ ਆ। ਅਤੇ ਅੱਜ ਦੇ ਦੌਰ ਦੇ ਵਿੱਚ ਕੀ ਹੋ ਰਿਹਾ, ਅੱਜ ਦੇ ਦੌਰ ਦੇ ਵਿੱਚ ਕੁੰਭ ਮੇਲੇ ਦੇ ਵਿੱਚ ਪ੍ਰਯਾਗਰਾਜ ਦੇ ਵਿੱਚ ਧੁੰਮਾਂ ਹੁਣੀ ਡੁਬਕੀਆਂ ਲਗਾ ਰਹੇ ਆ, ਚਰਚਾ ਦੇ ਵਿੱਚ ਆ ਰਹੇ ਆ, ਲੇਕਿਨ ਜਿਹੜੀ ਸਾਡੀ ਪੰਥਕ ਸੋਚ ਆ ਉਹ ਕਹਿ ਲਓ ਕਿ ਉਸ ਡੁਬਕੀ ਦੇ ਵਿੱਚ ਡੁੱਬਦੀ ਜਾ ਰਹੀ ਆ। ਹੁਣ ਆਪਾਂ ਥੋੜ੍ਹੀਆਂ ਮੁਖੀਆਂ ਦੇ ਉੱਪਰ ਫਿਰ ਦੁਬਾਰਾ ਤੋਂ ਆਉਂਦੇ ਹਾਂ। ਸ਼ੁਰੂਆਤ ਦੇ ਵਿੱਚ ਸਾਡੇ ਕੋਲ ਦਮਦਮੀ ਟਕਸਾਲ ਦੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਸ਼ੁਰੂਆਤ ਹੋਈ ਆ। ਸਮਾਂ ਚਲਦੇ ਚਲਦੇ ਸਾਡੇ ਕੋਲ ਮਰਹੂਮ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਮਾਂ ਆਉਂਦਾ ਆ। ਉਹ ਵੱਖਰੀ ਗੱਲ ਹੈ ਕਿ ਉਸ ਟਾਈਮ ਕੁਛ ਰਾਜਨੀਤਿਕ ਕਾਰਨ ਇਹੋ ਜਿਹਾ ਹੋਏ ਆ ਜਾਂ ਬਲੂ ਸਟਾਰ ਆਪਰੇਸ਼ਨਸ ਹੋਣ ਦੇ ਵਿੱਚ ਆਇਆ, ਉਹਦੇ ਉੱਪਰ ਵੀ ਆਪਾਂ ਸਮਾਂ ਮਿਲਿਆ ਤਾਂ ਉਹਦੇ ਵਿੱਚ ਵੀ ਕੁਛ ਮੈਂ ਅੰਸ਼ ਤੁਹਾਡੇ ਸਾਹਮਣੇ ਕਰਦਾ ਚੱਲਾਂਗਾ। ਸੋ ਉਹਨਾਂ ਤੱਕ ਤਾਂ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਸੀ ਔਰ ਇਹਦੇ ਕਾਰਜ ਚੱਲਦੇ ਸੀਗੇ। ਉਸ ਤੋਂ ਬਾਅਦ ਸਾਡੇ ਕੋਲ ਬਾਬਾ ਹਰਨਾਮ ਸਿੰਘ ਧੁੰਮਾ ਹੋਣੀ ਆਉਂਦੇ ਨੇ। ਵਿਵਾਦ ਉਹਨਾਂ ਦਾ ਪਿੱਛਾ ਲਗਾਤਾਰ ਨਹੀਂ ਛੱਡ ਰਿਹਾ। ਕਦੀ ਕਦੀ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਕਿ ਸ਼ਾਇਦ ਉਹ ਕੇਂਦਰ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ ਚੱਲਦੇ ਆ, ਅਤੇ ਇਹ ਵਾਲੀਆਂ ਫਿਰ ਜਿਹੜੀਆਂ ਰਵਾਇਤਾਂ ਸਾਹਮਣੇ ਆਉਂਦੀਆਂ ਦਿਖਦੀਆਂ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ, ਉਹਦੇ ਵਿੱਚ ਸਿੱਖ ਸਮਾਜ ਦੀ ਨੁਮਾਇੰਦਗੀ ਹਰਨਾਮ ਸਿੰਘ ਧੁੰਮਾ ਹੋਣੀ ਕੀਤੀ, ਕਿਉਂਕਿ SCPC ਆਪਣੇ ਝਮੇਲਿਆਂ ਦੇ ਵਿੱਚ ਫਸੇ ਹੋਏ ਸੀ ਅਤੇ ਅਕਾਲੀ ਦਲ ਇੱਕ ਐਜ਼ ਏ ਪੋਲੀਟੀਕਲ ਪਾਰਟੀ ਆਪਣੇ ਝਮੇਲਿਆਂ ਦੇ ਵਿੱਚ ਫਸੀ ਹੋਈ ਸੀ। ਅਤੇ ਉੱਥੇ ਧੁੰਮਾ ਹੋਣੀ ਸਿੱਖ ਸਮਾਜ ਨੂੰ ਇਹ ਅਪੀਲ ਕੀਤੀ ਕਿ ਤੁਹਾਡੀਆਂ ਔਕੜਾਂ ਅਸੀਂ ਸੁਣਾਂਗੇ ਅਤੇ ਤੁਸੀਂ ਕੇਂਦਰ ਦੀ ਬਾਂਹ ਫੜੋ, ਜਾਣੀ ਕਿ BJP ਦੀ ਬਾਂਹ ਫੜੋ। ਤਾਂ ਉੱਥੋਂ ਕਨਸੂਆਂ ਮਿਲਦੀਆਂ ਸੀਗੀਆਂ ਕਿ ਸ਼ਾਇਦ ਟਕਸਾਲ ਦੇ ਮੁਖੀ ਉਸ ਸੋਚ ਦੇ ਨਾਲ ਨਹੀਂ ਚੱਲ ਰਿਹਾ। ਅਤੇ ਜਦੋਂ ਇਹ ਹੁਣ ਪ੍ਰਯਾਗਰਾਜ ਦੇ ਉੱਪਰ ਡੁਬਕੀ ਲਗਾਉਣ ਦੀ ਕਹਿ ਲਓ ਕਿ ਘਟਨਾ ਹੋਈ ਹੈ, ਅਤੇ ਉਸ ਤੋਂ ਬਾਅਦ ਹੁਣ ਕਾਫੀ ਇਹ ਅਹਿਮ ਮੁੱਦਾ ਬਣਦਾ ਜਾ ਰਿਹਾ ਜੀ। ਗੱਲ ਹੁਣ ਅੱਗੇ ਤੋਰਦੇ ਹਾਂ ਕਿ ਇਸ ਘਟਨਾਕ੍ਰਮ ਨੇ ਜੇ ਤਾਂ ਆਪਾਂ ਦਮਦਮੀ ਟਕਸਾਲ ਦੇ ਕਹਿ ਲਓ ਕਿ ਇਹਦੇ ਉੱਪਰ ਕੋਈ ਉਹਨਾਂ ਨੇ ਆਪਣੇ ਪ੍ਰੈਸ ਕਾਨਫਰੰਸ ਕੀਤੀ ਹੈ ਜਾਂ ਕੋਈ ਵਿਚਾਰ ਦਿੱਤੇ ਆ, ਇਸ ਤਰ੍ਹਾਂ ਦਾ ਕੋਈ ਖਾਸ ਉਪਰਾਲਾ ਤਾਂ ਸਾਹਮਣੇ ਨਹੀਂ ਆਇਆ, ਲੇਕਿਨ ਫਿਰ ਵੀ ਉਹਨਾਂ ਨੇ ਕੋਈ ਇਹਦੇ ਉੱਪਰ ਤਕੜਾ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ। ਖਾਸ ਕਰਕੇ ਹਰਨਾਮ ਸਿੰਘ ਧੁੰਮਾ ਹੋਣੀ ਆਪ ਖੁਦ ਇਹਦੇ ਉੱਪਰ ਕੋਈ ਤਕੜਾ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ, ਉਹਨੂੰ ਬਹੁਤ ਸਹਿਜ ਦੇ ਨਾਲ ਲੈ ਰਹੇ ਆ। ਪਰ ਇੱਕ ਸਿੱਖ ਸਮਾਜ ਦੇ ਵੱਲੋਂ ਜਾਂ ਆਪਾਂ ਕਹਿ ਲਈਏ ਕਿ ਪੰਥਕ ਧਿਰ ਦੇ ਵੱਲੋਂ ਜਾਂ ਸਿੱਖ ਰਵਾਇਤਾਂ ਦੇ ਵੱਲੋਂ ਆਪਾਂ ਇਸ ਗੱਲ ਨੂੰ ਅਗਰ ਘੋਖਣਾ ਹੋਵੇ, ਇਹਦੀ ਜਾਂਚ ਕਰਨੀ ਹੋਵੇ ਕਿ ਕਿੰਨਾ ਕੁ ਸਹੀ ਅਤੇ ਕਿੰਨਾ ਗਲਤ ਸੀਗਾ, ਆਪਾਂ ਫਿਰ ਨਾਨਕ ਪਾਤਸ਼ਾਹ ਦੇ ਟਾਈਮ 'ਤੇ ਚੱਲਦੇ ਹਾਂ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਜਿਹੜੀਆਂ ਆਪਣੀਆਂ ਉਦਾਸੀਆਂ ਕੀਤੀਆਂ, ਅਗਰ ਆਪਾਂ ਭਾਈ ਗੁਰਦਾਸ ਜੀ ਦੇ ਕਥਨਾਂ ਨੂੰ ਥੋੜ੍ਹਾ ਪੜ੍ਹੀਏ ਅਤੇ ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਕਿ ਉਹ ਹਰਿਦੁਆਰ ਵੀ ਗਏ ਨੇ ਅਤੇ ਕੁਰੂਕਸ਼ੇਤਰ ਵੀ ਗਏ ਨੇ। ਇਹਦਾ ਮਤਲਬ ਉਸ ਸਮੇਂ ਵੀ ਜਿਸ ਤਰ੍ਹਾਂ ਟਕਸਾਲ ਦੇ ਵੱਲੋਂ ਬਿਆਨ ਜਾਰੀ ਹੁੰਦਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹਨਾਂ ਜਿਹੜੀਆਂ ਆਪਣੇ ਕੋਲ ਤੀਰਥ ਵਗੈਰਾ 'ਤੇ ਉੱਥੇ ਸਾਡੇ ਪਹਿਲਾਂ ਵੀ ਗੁਰੂ ਸਾਹਿਬਾਨ ਜਾਂਦੇ ਹੁੰਦੇ ਸੀਗੇ। ਲੇਕਿਨ ਇੱਥੇ ਥੋੜ੍ਹਾ ਆਪਾਂ ਨੂੰ ਸਮਝਣਾ ਪਏਗਾ, ਗੁਰੂ ਨਾਨਕ ਪਾਤਸ਼ਾਹ ਜੀ ਉਸ ਸਮੇਂ ਤੀਰਥਾਂ ਦੇ ਉੱਪਰ ਲੋਕਾਂ 'ਚ ਗਏ ਨੇ, ਲੇਕਿਨ ਅਗਰ ਇਸ ਕੁੰਭ ਦੇ ਤੀਰਥ ਦੇ ਉੱਪਰ ਹਰਨਾਮ ਸਿੰਘ ਧੁੰਮਾ ਹੋਣੀ ਗਏ ਨੇ, ਇਹਦੇ ਵਿੱਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਗਏ ਸੀ ਤਾਂ ਉਹ ਜਾ ਕੇ ਉੱਥੇ ਦੇ ਪੰਡਤਾਂ ਦੇ ਨਾਲ, ਸਾਧੂਆਂ ਦੇ ਨਾਲ ਸੰਵਾਦ ਰਚਾਉਂਦੇ ਸੀਗੇ, ਅਸਲ ਰੱਬ ਦੀ ਤਸਵੀਰ ਪੇਸ਼ ਕਰਦੇ ਸੀਗੇ ਕਿ ਲਕਾਈ ਨੂੰ ਸਮਝਾਉਂਦੇ ਸੀਗੇ ਕਿ ਤੁਸੀਂ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਜਾਣਾ। ਉਹਨਾਂ ਨੇ ਉੱਥੇ ਜਾ ਕੇ ਕੋਈ ਉਹਨਾਂ ਦੇ ਨਾਲ ਮਿਲ ਕੇ ਡੁਬਕੀਆਂ ਨਹੀਂ ਲਗਾਈਆਂ, ਸਗੋਂ ਉਸ ਚੀਜ਼ ਦਾ ਖੰਡਨ ਕੀਤਾ ਕਿ ਤੁਸੀਂ ਜੋ ਲੋਕਾਂ ਨੂੰ
ਰੱਬ ਦੀ ਹੋਂਦ ਦੱਸ ਰਹੇ ਹੋ ਉਹ ਗਲਤ ਹੈ। ਅਸਲ ਦੇ ਵਿੱਚ ਰੱਬ ਦੀ ਹੋਂਦ ਆ ਹੈ ਔਰ ਤੁਸੀਂ ਇਸ ਨੂੰ ਇਸ ਤਰ੍ਹਾਂ ਵਿਅਕਤ ਕਰਨਾ। ਸੋ ਉਹਨਾਂ ਨੇ ਸੰਵਾਦ ਰਚਾਏ ਸੀਗੇ, ਲੇਕਿਨ ਇੱਥੇ ਜੋ ਘਟਨਾਕ੍ਰਮ ਹੋਇਆ ਹੈ, ਤੁਸੀਂ ਸੰਵਾਦ ਨਾਂ ਦੀ ਤਾਂ ਉੱਥੇ ਕੋਈ ਚੀਜ਼ ਨਹੀਂ ਦੇਖਦੇ, ਲੇਕਿਨ ਉਹਨਾਂ ਦੇ ਨਾਲ ਮਿਲ ਕੇ ਹਰਨਾਮ ਸਿੰਘ ਧੁੰਮਾ ਹੋਣੀ ਉੱਥੇ ਡੁਬਕੀ ਲਗਾਉਂਦੇ ਨੇ ਜਾਂ ਇਸ਼ਨਾਨ ਕਰਦੇ ਨੇ। ਸੋ ਇਤਿਹਾਸਿਕ ਪੱਖ ਦੇ ਨਾਲ ਵਿਚਾਰਧਾਰਾ ਮੈਚ ਤਾਂ ਨਹੀਂ ਕਰਦੀ ਹੈਗੀ। ਸੋ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਬਾਹਰ ਨਿਕਲ ਕੇ ਆਉਂਦੀ ਆ। ਸੋ ਕਹਿਣ ਦਾ ਮਤਲਬ ਕੀ ਹੈ ਕਿ ਗੁਰੂ ਸਾਹਿਬਾਨ ਤਾਂ ਤੀਰਥਾਂ ਦੇ ਉੱਪਰ ਆਪ ਜਾ ਕੇ ਸੰਵਾਦ ਰਚਾ ਕੇ ਅਸਲ ਰੱਬ ਦੀ ਖੋਜ ਵੱਲ ਇਸ਼ਾਰਾ ਕਰਦੇ ਸੀਗੇ, ਪ੍ਰਭੂ ਦੀ ਬੰਦਗੀ ਦੇ ਨਾਲ ਜੁੜਨ ਦਾ ਲੋਕਾਈ ਨੂੰ ਸੁਨੇਹਾ ਦਿੰਦੇ ਸੀਗੇ। ਅੱਜ ਉਸ ਚੀਜ਼ ਦੀ ਕਮੀ ਇਸ ਟਕਸਾਲ ਦੇ ਮੁਖੀਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ। ਇਹ ਉੱਥੇ ਜਾ ਕੇ ਸਿੱਖ ਸਮਾਜ ਦੀ ਨੁਮਾਇੰਦਗੀ ਜਾਂ ਪੰਥਕ ਧਿਰ ਦੀ ਨੁਮਾਇੰਦਗੀ ਕਰਦੇ ਨਹੀਂ ਦਿਸ ਰਹੇ ਹੈਗੇ। ਇਹ ਸਿਰਫ ਉੱਥੇ ਡੁਬਕੀਆਂ ਲਗਾ ਰਹੇ ਆ, ਜਿਹਦਾ ਕਿ ਕਹਿ ਲਓ ਕਿ ਵਿਵਾਦ ਦਾ ਵੀ ਕਾਰਨ ਬਣਦਾ ਔਰ ਸਾਡੇ ਲਈ ਸਿੱਖ ਸਮਾਜ ਲਈ ਨਮੋਸ਼ੀ ਦਾ ਵੀ ਕਾਰਨ ਬਣਦਾ। ਸੋ ਮੁੱਕਦੀ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਤਾਂ ਉਸ ਸਮੇਂ ਕਹਿ ਲਓ ਕਿ ਸ਼ੰਕੇ ਦੂਰ ਕਰਨ ਲਈ ਜਾਂਦੇ ਸੀਗੇ। ਲੋਕਾਂ ਦੇ ਨਾਲ, ਖਾਸ ਕਰਕੇ ਜਿਹੜੇ ਉੱਥੇ ਦੇ ਹਾਕਮ ਟੋਲਾ ਆ ਜਾਂ ਜਿਹੜਾ ਪੁਜਾਰੀ ਵਰਗ ਆ, ਉਹਦੇ ਨਾਲ ਸੰਵਾਦ ਰਚਾਉਂਦੇ ਸੀਗੇ ਅਤੇ ਉਹਨਾਂ ਨੂੰ ਫਿਰ ਕਹਿ ਲਓ ਕਿ ਆਪਣੇ ਬੁੱਧੀ ਦੇ ਨਾਲ ਜਿਹੜੇ ਤੀਖਣ ਉੱਤਰ ਸੀਗੇ ਅਤੇ ਫਿਰ ਲਾਜਵਾਬ ਵੀ ਕਰਦੇ ਸੀਗੇ। ਸੋ ਉਹਨਾਂ ਦਾ ਕੋਈ ਮਕਸਦ ਨਹੀਂ ਹੁੰਦਾ ਸੀ ਕਿ ਮੈਂ ਉਹਨਾਂ ਦੇ ਨਾਲ ਮਿਲ ਕੇ ਜਾ ਕੇ ਉੱਥੇ ਇਸ਼ਨਾਨ ਕਰਨਾ ਜਾਂ ਡੁਬਕੀਆਂ ਲਗਾਉਣੀਆਂ। ਪਰ ਅੱਜ ਟਕਸਾਲ ਦੀ ਪ੍ਰਥਾ ਬਿਲਕੁਲ ਉਲਟ ਹੋ ਗਈ ਹੈ। ਅੱਜ ਟਕਸਾਲ ਦੇ ਮੁਖੀ ਬਿਲਕੁਲ ਉਲਟਾ ਕਰ ਰਹੇ ਆ ਅਤੇ ਰਾਜਨੀਤਿਕ ਹੀ ਇਹ ਸਾਰਾ ਕੁਛ ਚੱਲ ਰਿਹਾ ਹੈ। ਸੋ ਅਸੀਂ ਸੇਧ ਨਹੀਂ ਲਈ ਹੈਗੀ। ਸੋ ਕਹਿਣ ਦਾ ਮਤਲਬ ਕਿ ਅਸੀਂ ਜਾ ਤਾਂ ਸਕਦੇ ਹਾਂ ਉੱਥੇ, ਇਹਦੇ ਵਿੱਚ ਕੋਈ ਹਰਜ ਨਹੀਂ ਹੈਗਾ, ਗੁਰੂ ਸਾਹਿਬਾਨ ਵੀ ਜਾਂਦੇ ਰਹੇ ਆ, ਪਰ ਗੁਰਮਤ ਜਾਂ ਕਹਿ ਲਓ ਕਿ ਸਿੱਖੀ ਦਾ ਪ੍ਰਚਾਰ ਕਰਨਾ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਸੀ, ਨਾ ਕਿ ਉੱਥੇ ਡੁਬਕੀਆਂ ਲਗਾਉਣੀਆਂ। ਜੀ ਬਿਲਕੁਲ, ਹਰਨਾਮ ਸਿੰਘ ਧੁੰਮਾ ਹੋਣੀ ਜਿਹੜੀ ਡੁਬਕੀ ਲਗਾਉਣੀ ਸੀ ਉਹ ਲਗਾ ਚੁੱਕੇ ਆ, ਸਾਧੂਆਂ ਦੇ ਨਾਲ ਮਿਲ ਕੇ ਇਸ਼ਨਾਨ ਕਰ ਚੁੱਕੇ ਆ। ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਸੀਗੀ, ਵਿਚਾਰਧਾਰਾ ਸੀਗੀ, ਉਸ ਤੋਂ ਬਿਲਕੁਲ ਉਲਟਾ ਚੱਲ ਚੁੱਕੇ ਆ। ਅਗਰ ਉਲਟਾ ਚੱਲੇ ਨੇ ਜਾਂ ਅਸੀਂ ਸੋਚਦੇ ਹਾਂ ਕਿ ਉਲਟਾ ਜਾ ਚੁੱਕੇ ਨੇ, ਤਾਂ ਉਹਦੇ ਹੁਣ ਅਗਾਂਹ ਕੀ ਪ੍ਰਭਾਵ ਪੈਣਗੇ, ਸਮਾਜ ਦੇ ਉੱਪਰ ਕੀ ਪ੍ਰਭਾਵ ਪੈਣਗੇ, ਪੰਥਕ ਧਿਰਾਂ ਦੇ ਉੱਪਰ ਕੀ ਪ੍ਰਭਾਵ ਪੈਣਗੇ ਅਤੇ ਪੂਰੇ ਪੰਜਾਬ ਦੇ ਉੱਪਰ ਵੀ ਕੀ ਪ੍ਰਭਾਵ ਪੈਣਗੇ, ਇਹਦਾ ਥੋੜ੍ਹਾ ਜਿਹਾ ਆਪਾਂ ਵਿਸ਼ਲੇਸ਼ਣ ਕਰਦੇ ਹਾਂ। ਖਾਸ ਕਰਕੇ ਆਪਾਂ ਗੱਲਬਾਤ ਕਰਾਂਗੇ ਇਹਦੇ ਪ੍ਰਭਾਵ ਫਿਰ ਇਸ ਟਕਸਾਲ ਦੇ ਉੱਪਰ ਵੀ ਕੀ ਪੈਣਗੇ। ਪਹਿਲੀ ਗੱਲ ਤਾਂ ਇਹ ਕਿ ਸਾਡੀਆਂ ਸੰਸਥਾਵਾਂ ਵਾਰ-ਵਾਰ ਲਗਾਤਾਰ ਫੇਲ ਹੋ ਰਹੀਆਂ ਸਿਰਫ ਇਹੋ ਜਿਹੀਆਂ ਕਾਰਵਾਈਆਂ ਕਰਕੇ, ਕਿ ਪਤਾ ਨਹੀਂ ਤਾਂ ਸਾਡੇ ਆਗੂ ਆਪਣੀ ਨਿੱਜੀ ਇੱਛਾ ਦੇ ਨਾਲ ਇਹੋ ਜਿਹਾ ਕਰ ਲੈਂਦੇ ਆ, ਜਾਂ ਉਹਨਾਂ ਦੀ ਸੂਝ-ਬੂਝ ਇੰਨੀ ਹੈ ਨਹੀਂ, ਜਾਂ ਉਹ ਇਤਿਹਾਸਕ ਜਿਹੜੇ ਪੱਖ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਆ, ਅਤੇ ਜਾਂ ਹੋ ਸਕਦਾ ਕਿ ਕੁਛ ਕੇਂਦਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਨ੍ਹਾਂ ਦੇ ਨਾਲ ਮਿਲ ਕੇ ਇਹ ਸਾਰਾ ਕੁਛ ਕਰ ਰਹੇ ਆ, ਉਹਦੇ ਉੱਪਰ ਵੀ ਆਪਾਂ ਝਾਤ ਪਾਉਂਦੇ ਚੱਲਾਂਗੇ। ਜੇ ਆਪਾਂ ਗੱਲ ਕਰੀਏ ਕਿ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਹ ਟਕਸਾਲ ਜਿਹੜੀ ਹੈ ਢੰਗ ਨਾਲ ਨਹੀਂ ਤੁਰੀ, ਤਾਂ ਇਹਦੇ ਵਿੱਚ ਕੋਈ ਹੱਥ ਕਤਨੀ ਨਹੀਂ ਹੈਗੀ। ਸੰਤ ਜਰਨੈਲ ਸਿੰਘ ਦੇ ਸਮੇਂ ਤੱਕ ਠੀਕ ਹੈ ਕਿ ਕੁਝ ਰਾਜਨੀਤਿਕ ਉੱਥੇ ਫੈਕਟਰ ਹੋਏ ਨੇ, ਬਲੂ ਸਟਾਰ ਆਪਰੇਸ਼ਨ ਵਗੈਰਾ ਇਸ ਤਰ੍ਹਾਂ ਦਾ ਸਾਰਾ ਉੱਥੇ ਮੰਦਭਾਗਾ ਹੋਇਆ ਹੈ। ਉਹਨੂੰ ਅਗਰ ਆਪਾਂ ਪਰੇ ਕਰ ਦਈਏ ਤਾਂ ਟਕਸਾਲ ਉਸ ਵਕਤ ਵੀ ਜਿਹੜੀਆਂ ਆਪਣੀਆਂ ਇਤਿਹਾਸਿਕ ਪਿਰਤਾਂ ਸੀਗੀਆਂ ਉਹਦੇ ਤਕਰੀਬਨ ਬਰਾਬਰਤਾ ਨਾਲ ਚੱਲ ਰਹੀ ਸੀਗੀ। ਸੋ ਕਹਿਣ ਦਾ ਮਤਲਬ ਕਿ ਉਸ ਸਮੇਂ ਤੱਕ ਵੀ ਟਕਸਾਲ ਆਪਣੀ ਰਵਾਇਤ ਕਾਇਮ ਰੱਖ ਰਹੀ ਸੀ। ਲੇਕਿਨ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਆਉਂਦਾ ਆ, ਜਦੋਂ ਹਰਨਾਮ ਸਿੰਘ ਧੁੰਮਾ ਹੋਣੀ ਇਹਦੀ ਵਾਂਗਡੋਰ ਸੰਭਾਲਦੇ ਨੇ ਇੱਕ ਮੁਖੀ ਦੇ ਤੌਰ 'ਤੇ, ਟਕਸਾਲ ਆਪਣੀ ਰਵਾਇਤ ਭੁੱਲਦੀ ਜਾ ਚੁੱਕੀ ਆ ਅਤੇ ਅੱਜ ਅਸੀਂ ਇਸ ਕਹਿ ਲਓ ਕਿ ਮੋੜ ਦੇ ਉੱਪਰ ਆ ਕੇ ਖੜ੍ਹ ਚੁੱਕੇ ਹਾਂ। ਸ਼ਾਨਮਤਾ ਇਤਿਹਾਸ ਤਾਂ ਹੈ, ਲੇਕਿਨ ਅੱਗੇ ਜੇ ਆਪਾਂ ਟਕਸਾਲ ਦੇ ਮੁਖੀਆਂ ਦੀਆਂ ਕਾਰਵਾਈਆਂ ਦੇਖੀਏ ਤਾਂ ਅੱਗੇ ਦੇਖਣ ਨੂੰ ਕੁਛ ਨਹੀਂ ਉਹਦੇ ਵਿੱਚ ਦਿਖ ਰਿਹਾ ਆਪਾਂ ਨੂੰ। ਕੋਈ ਵੀ ਕਾਰਵਾਈ ਇਸ ਟਕਸਾਲ ਦੀ ਇਸ ਵਕਤ ਕਹਿ ਲਓ ਕਿ ਗੁਰੂ ਦੀ ਕਿਰਪਾ ਰੂਪੀ ਨਹੀਂ ਹੋ ਰਹੀ ਹੈਗੀ, ਸਿਰਫ ਆਪਣੀ ਸੂਝ-ਬੂਝ ਦੇ ਨਾਲ, ਸਮਝ ਦੇ ਨਾਲ ਹੀ ਬਸ ਕਰੀ ਜਾ ਰਹੇ ਆ, ਜਿਹਦੇ ਕਰਕੇ ਸਾਨੂੰ ਲੱਗ ਰਿਹਾ ਕਿ ਇਸ ਟਕਸਾਲ ਦੇ ਵਿੱਚ ਬੜੀ ਇੱਕ ਜ਼ਬਰਦਸਤ ਖੜੋਤ ਆ ਚੁੱਕੀ ਆ। ਸੱਚ ਨੂੰ ਅਸਲ ਦੇ ਵਿੱਚ ਨਹੀਂ ਪਛਾਣਿਆ ਜਾ ਰਿਹਾ, ਉਹ ਤੋਂ ਦੂਰ ਨੱਸਿਆ ਜਾ ਰਿਹਾ, ਜਿਹਦੇ ਕਰਕੇ ਪੰਥਕ ਧਿਰਾਂ ਦੇ ਵਿੱਚ ਇਸ ਵਕਤ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਆ। ਹੁਣ ਸਵਾਲ ਪੰਥਕ ਧਿਰਾਂ ਦੇ ਵਿੱਚ ਇਹ ਆਉਂਦਾ ਕਿ ਸਾਡੀ ਅਜਿਹੀ ਸਥਿਤੀ ਲਈ ਜ਼ਿੰਮੇਵਾਰ ਕੌਣ ਆ ਜਿਹੜਾ ਸਾਨੂੰ ਹਮੇਸ਼ਾ ਸਟਕ ਕਰ ਦਿੰਦਾ, ਸਾਨੂੰ ਖੜੋਤ ਦੇ ਵਿੱਚ ਲੈ ਆਉਂਦਾ ਆ।
ਸਾਡੀਆਂ ਆਪਣੀਆਂ ਗਲਤੀਆਂ ਵੀ ਹੋ ਸਕਦੀਆਂ ਨੇ, ਸਾਡੀ ਆਪਣੀ ਸੂਝ-ਬੂਝ ਵੀ ਹੋ ਸਕਦੀ ਹੈ। ਖਾਸ ਕਰਕੇ ਇਸ ਟਕਸਾਲ ਜਿਹੜੀ ਕਿ ਖੜੋਤ ਦੇ ਵਿੱਚ ਆ ਚੁੱਕੀ ਆ, ਨਿਗਾਰ ਦੇ ਵਿੱਚ ਜਾ ਚੁੱਕੀ ਆ, ਮੁਖੀ ਵਿਵਾਦਾਂ ਦੇ ਵਿੱਚ ਲਗਾਤਾਰ ਫਸ ਰਹੇ ਨੇ। ਉਹਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਸਿਆਸਤ ਨੇ ਸਿੱਖ ਸੰਸਥਾਵਾਂ ਨੂੰ ਬੁਰੀ ਤਰ੍ਹਾਂ ਸਟਕ ਕੀਤਾ ਹੋਇਆ। ਸੋ ਇਹ ਟਕਸਾਲ ਵੀ ਉਹਨਾਂ ਸਿੱਖ ਸੰਸਥਾਵਾਂ ਦੇ ਵਿੱਚੋਂ ਸਿਰਮੌਰ ਹੈ। ਸੋ ਇਹ ਵੀ ਸਿਆਸਤ ਦੀ ਭੇਂਟ ਚੜ੍ਹੀ ਲੱਗਦੀ ਹੈ। ਪਹਿਲਾਂ ਇਹਦੀ ਆਪਾਂ ਐਗਜ਼ਾਮਪਲ ਬਣਾ ਸਕਦੇ ਹਾਂ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਦੀਆਂ ਚੋਣਾਂ ਦੇ ਵਿੱਚ BJP ਨੂੰ ਸਾਹਮਣੇ ਰੱਖ ਕੇ ਇਹਨਾਂ ਨੇ ਸਿੱਖ ਸਮਾਜ ਤੋਂ ਮਦਦ ਦੀ ਗੁਹਾਰ ਲਗਾਈ ਕਿ ਤੁਸੀਂ ਕੇਂਦਰ ਦੀ ਸਰਕਾਰ ਨਾਲ ਭਰੋਸਾ ਜਤਾਓ, ਉਹ ਤੁਹਾਡੀਆਂ ਔਕੜਾਂ ਹਰ ਲਏਗੀ। ਉਸ ਤੋਂ ਵੀ ਕੁਛ ਨਾ ਕੁਛ ਤਾਂ ਉਦੋਂ ਸਾਹਮਣੇ ਆਉਂਦਾ ਸੀਗਾ ਕਿ ਇਹਦੇ ਵਿੱਚ ਸਿਆਸਤ ਆ ਚੁੱਕੀ ਆ ਅਤੇ ਖੜੋਤ ਹੋਰ ਵੀ ਜ਼ਿਆਦਾ ਹੁੰਦੀ ਜਾਏਗੀ। ਸੋ ਅਸੀਂ ਸਟਕ ਹਾਂ, ਪਰ ਸਾਨੂੰ ਖੁਦ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਇਸ ਖੜੋਤ ਦੇ ਵਿੱਚੋਂ ਬਾਹਰ ਕਿਵੇਂ ਆਉਣਾ ਹੈ। ਅਤੇ ਜੇ ਸਾਨੂੰ ਕਿਤੇ ਮਾੜੀ ਮੋਟੀ ਕੋਸ਼ਿਸ਼ ਹੁੰਦੀ ਦਿਸਦੀ ਵੀ ਆ ਤਾਂ ਅਸੀਂ ਉਹਨਾਂ ਕੋਸ਼ਿਸ਼ਾਂ ਨੂੰ ਵੀ ਆਪਣੀਆਂ ਰੰਜਿਸ਼ਾਂ ਦੇ ਨਾਲ ਭੰਨ ਤੋੜ ਰਹੇ ਹਾਂ। ਸੋ ਫਿਲਹਾਲ ਜਿਹੜਾ ਸਮਾਂ ਚੱਲ ਰਿਹਾ ਆ, ਸੋ ਇਹੀ ਦੱਸਦਾ ਹੈ ਕਿ ਸਾਡੀਆਂ ਸਿੱਖ ਸੰਸਥਾਵਾਂ ਦੇ ਵਿੱਚ ਸਿਆਸਤ ਦਾ ਪੂਰਾ ਜ਼ੋਰ ਆ ਔਰ ਉਹਨੇ ਸਾਨੂੰ ਬੰਨ੍ਹ ਕੇ ਰੱਖਿਆ ਹੋਇਆ, ਖੜੋਤ ਦੇ ਵਿੱਚ ਰੱਖਿਆ ਹੋਇਆ, ਔਰ ਸਾਡੀਆਂ ਕੋਸ਼ਿਸ਼ਾਂ ਨੂੰ ਵੀ ਉਹ ਪੂਰੀ ਤਰ੍ਹਾਂ ਮਾਰ ਚੁੱਕੇ ਆ। ਜਾਂਦੇ ਜਾਂਦੇ ਇੱਕ ਕਿੱਸਾ ਜਿਸ ਤੋਂ ਸਾਨੂੰ ਇਸ ਸਮੱਸਿਆ ਦੀ ਜੜ੍ਹ ਜਿਹੜੀ ਹੈ ਉਹਦੇ ਰੂਬਰੂ ਹੋਣ ਦਾ ਮੌਕਾ ਮਿਲੇਗਾ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦਾ ਅਖੰਡ ਪਾਠ ਸ਼ੁਰੂ ਕੀਤਾ ਗਿਆ। ਅਗਰ ਉਸ ਸਮੇਂ ਦੀ ਗੱਲ ਕਰੀਏ ਤਾਂ ਅਗਰ ਕੇਂਦਰ ਦੀ ਆਪਾਂ ਨਬਜ਼ ਪਛਾਣੀਏ, ਕੇਂਦਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਦੋਂ ਜਿਉਂਦੇ ਸੀ ਉਹਨਾਂ ਤੋਂ ਸ਼ਾਇਦ ਇੰਨਾ ਨਹੀਂ ਉਹਨਾਂ ਨੂੰ ਖੌਫ ਸੀਗਾ, ਲੇਕਿਨ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੇਂਦਰ ਬਹੁਤ ਘਬਰਾਇਆ ਹੋਇਆ ਸੀ। ਕੇਂਦਰ ਨੂੰ ਬੜਾ ਡਰ ਲੱਗ ਰਿਹਾ ਸੀ ਕਿ ਕਿਸ ਤਰ੍ਹਾਂ ਦੇ ਕੋਈ ਇਸ ਤਰ੍ਹਾਂ ਦੇ ਉੱਥੇ ਮਾਹੌਲ ਨਾ ਬਣ ਜਾਏ ਜਿਹੜੇ ਉਹਨਾਂ ਦੇ ਹੱਥੋਂ ਬਾਹਰ ਨਿਕਲ ਜਾਣ। ਸੋ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਇਸ ਟਕਸਾਲ ਦੇ ਵਿੱਚ ਖੜੋਤ ਲਿਆਂਦੀ। ਕਹਿਣ ਦਾ ਮਤਲਬ ਕੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਸ਼ਹਾਦਤ ਪਾ ਚੁੱਕੇ ਸੀਗੇ। ਬਾਕੀ ਜਿੰਨੀਆਂ ਵੀ ਸੰਸਥਾਵਾਂ ਸੀਗੀਆਂ ਸਿੱਖ ਸਮਾਜ ਦੇ ਨਾਲ ਸੰਬੰਧਿਤ ਜਾਂ ਪੰਥਕ ਧਿਰਾਂ ਸੀਗੀਆਂ, ਉਹ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਚੁੱਕੇ ਸੀ ਔਰ ਉਹਨਾਂ ਨੂੰ ਸ਼ਹੀਦ ਮੰਨ ਚੁੱਕੇ ਸੀ। ਲੇਕਿਨ ਸੰਤ ਜੀ ਜਿਸ ਟਕਸਾਲ ਦੇ ਮੁਖੀ ਰਹੇ ਸੀਗੇ, ਉਸ ਟਕਸਾਲ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਜੀ ਬਿਲਕੁਲ, ਉਸ ਵੇਲੇ ਦਮਦਮੀ ਟਕਸਾਲ ਦੇ ਐਕਟਿਵ ਮੁਖੀ ਸੀਗੇ ਬਾਬਾ ਠਾਕਰ ਸਿੰਘ ਜੀ। ਕੇਂਦਰ ਦਾ ਦਖਲ ਹੋ ਚੁੱਕਾ ਸੀ। ਕੇਂਦਰ ਨੂੰ ਪਤਾ ਸੀਗਾ ਕਿ ਜੇ ਇਹਨਾਂ ਨੂੰ ਸ਼ਹੀਦ ਕਰਾਰ ਦੇ ਦਿੱਤਾ ਗਿਆ ਟਕਸਾਲ ਵੱਲੋਂ ਵੀ, ਤਾਂ ਲੋਕਾਂ ਦੇ ਵਿੱਚ ਰੋਹ ਇੰਨਾ ਵੱਧ ਜਾਏਗਾ ਕਿ ਉਸ ਸਥਿਤੀ ਨੂੰ ਸੰਭਾਲਣਾ ਔਖਾ ਹੋ ਜਾਏਗਾ। ਤਾਂ ਠਾਕਰ ਸਿੰਘ ਜੀ ਨੂੰ ਮੁਖੀ ਨੂੰ, ਐਕਟਿਵ ਮੁਖੀ ਨੂੰ ਵਿੱਚ ਪਾ ਕੇ ਇਹ ਕਹਾਇਆ ਗਿਆ ਕਿ ਸੰਤ ਜੀ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਹਨ। ਮਤਲਬ ਕਿ ਉਹ ਫੌਤ ਨਹੀਂ ਹੋਏ, ਨਾ ਹੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ। ਦੁਨੀਆ ਤੋਂ ਜਾ ਚੁੱਕੇ ਨੇ, ਉਹ ਸ਼ਹੀਦ ਹੋ ਚੁੱਕੇ ਨੇ, ਲੇਕਿਨ ਸਿਰਫ ਇਹ ਕਹਿ ਕੇ ਖਾਨਾ ਪੂਰਤੀ ਕਰ ਦਿੱਤੀ ਗਈ ਕਿ ਸੰਤ ਜੀ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਹਨ। ਸੋ ਇਹ ਨਾ ਟਕਸਾਲ ਦੇ ਮੁਖੀਆਂ ਦੀਆਂ ਕਹਿ ਲਓ ਕਿ ਇਹ ਜਿਹੜੀਆਂ ਬਿਆਨਬਾਜ਼ੀਆਂ ਨੇ, ਉਹਨਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਅੱਜ ਖੜੋਤ ਸਾਨੂੰ ਫਿਲਹਾਲ ਦੇਖਣ ਨੂੰ ਮਿਲ ਰਹੀ ਹੈ, ਜਾਂ ਅੱਜ ਦੀਆਂ ਜਿਹੜੀਆਂ ਇਹ ਕਾਰਵਾਈਆਂ ਹੋ ਰਹੀਆਂ, ਇਹ ਹੁਣ ਨਹੀਂ ਹੋ ਰਹੀਆਂ। ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਪਹਿਲਾਂ ਵੀ ਇਸ ਟਕਸਾਲ ਦੇ ਵਿੱਚ ਹੁੰਦੀਆਂ ਰਹੀਆਂ ਨੇ। ਅਤੇ ਜਾਂਦੇ ਜਾਂਦੇ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਮੈਂ ਵਾਧਾ ਕਰਦਾ ਚੱਲਾਂ। ਜਦੋਂ ਆਪਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਨਾਂ ਲੈਂਦੇ ਹਾਂ, ਉਸ ਵੇਲੇ ਅਸੀਂ ਇੱਕ ਨਾਮ ਨੂੰ ਵੀ ਇੱਥੇ ਭੁੱਲਦੇ ਜਾ ਰਹੇ ਹਾਂ, ਸੰਤ ਕਰਤਾਰ ਸਿੰਘ ਜੀ। ਸੋ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੇ ਜਿੰਨੇ ਵੀ ਉਸ ਸਮੇਂ ਦੇ ਪਲੇਟਫਾਰਮ ਦੇ ਉੱਪਰ ਕੰਮ ਕੀਤਾ ਇਸ ਟਕਸਾਲ ਦੇ ਲਈ, ਉਹਦੀ ਕਹਿ ਲਓ ਕਿ ਸਾਖ ਨੂੰ ਬਰਕਰਾਰ ਰੱਖਿਆ, ਉਹਦੀ ਚੜ੍ਹਦੀ ਕਲਾ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਰਹੇ ਆ, ਤਾਂ ਉਹ ਸਾਰਾ ਜਿਹੜਾ ਪਲੇਟਫਾਰਮ ਬਣਾ ਕੇ ਦਿੰਦੇ ਰਹੇ ਸੀਗੇ, ਉਹ ਕਰਤਾਰ ਸਿੰਘ ਜੀ ਹੁਣੀ ਸੀਗੇ, ਜਿਨ੍ਹਾਂ ਨੂੰ ਕਹਿ ਲਓ ਕਿ ਸੰਤ ਜਰਨੈਲ ਸਿੰਘ ਜੀ ਉਹਨਾਂ ਨੇ ਪੂਰਾ ਫੋਲੋ ਕੀਤਾ, ਲੇਕਿਨ ਅਸੀਂ ਉਹਨਾਂ ਨੂੰ ਵੀ ਵਿਸਾਰ ਚੁੱਕੇ ਹਾਂ। ਸੋ ਇਸ ਵਿਵਾਦ ਦੇ ਉੱਪਰ ਜਾਂਦੇ ਜਾਂਦੇ ਤਾਂ ਫਿਰ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ 'ਚ ਕੋਈ ਸ਼ੱਕ ਨਹੀਂ, ਇਹ 'ਚ ਕੋਈ ਹੱਥ-ਖਤ ਨਹੀਂ ਕਿ ਇਸ ਟਕਸਾਲ ਦਾ, ਇਸ ਦਮਦਮੀ ਟਕਸਾਲ ਦਾ ਜਿਹੜਾ ਇਤਿਹਾਸ ਹੈ, ਜਾਂ ਗੁਰੂ ਸਾਹਿਬਾਨ ਦੇ ਨਾਲ ਇਹਨਾਂ ਦੇ ਮੁਖੀਆਂ ਦੀ ਨੇੜਤਾ ਰਹੀ ਹੈ ਉਸ ਸਮੇਂ ਦੀ, ਉਸ ਤੋਂ ਬਾਅਦ ਕਿਹੋ ਜਿਹਾ ਸਹਿਯੋਗ ਦਿੱਤੇ ਗਏ ਨੇ,
ਮੋਢੇ ਦੇ ਨਾਲ ਮੋਢਾ ਜੋੜ ਕੇ ਜੋ ਵੀ ਕਰਮ ਕੀਤੇ ਗਏ ਨੇ ਉਹ ਮਾਣ ਮੱਤਾ ਹੈ, ਸਿਰ ਮੁਹਰ ਹੈ। ਲੇਕਿਨ ਸਮੇਂ ਦੇ ਨਾਲ ਸਰਕਾਰਾਂ ਨੇ ਇਸ ਸੰਸਥਾ ਦੇ ਵਿੱਚ ਦਖਲ ਕੀਤਾ ਅਤੇ ਇਹਨੂੰ ਅੱਜ ਪੂਰਨ ਖੜੋਤ 'ਤੇ ਲਿਆ ਕੇ ਖੜਾ ਕੀਤਾ ਹੋਇਆ। ਸੋ ਵਿਸ਼ਾ ਵਿਚਾਰਨ ਵਾਲਾ ਆ ਜੀ, ਅਤੇ ਇਹਦੇ ਉੱਪਰ ਸਾਰੀ ਸਿੱਖ ਕੌਮ ਨੂੰ, ਸਿੱਖ ਪੰਥਕ ਸੋਚ ਨੂੰ ਚਿੰਤਨ ਕਰਨ ਦੀ ਲੋੜ ਹੈ ਕਿ ਇਹੋ ਜਿਹੀਆਂ ਖੜੋਤਾਂ ਨੂੰ ਰੋਕਿਆ ਜਾਵੇ ਅਤੇ ਕੁਛ ਨਾ ਕੁਛ ਉਪਰਾਲੇ ਕੀਤੇ ਜਾਣ। ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਜ਼ਰੂਰ ਸ਼ੇਅਰ ਕਰਿਓ ਜੀ। ਧੰਨਵਾਦ ਕਰਦੇ ਹਾਂ। ਨਵੇਂ ਇੰਡੋਸ ਪ੍ਰਾਈਮ ਦੇ ਨਾਲ ਅਗਲੇ ਹਫ਼ਤੇ ਫਿਰ ਮਿਲਾਂਗੇ। ਧੰਨਵਾਦ, ਸ਼ੁਕਰੀਆ।